ਵੱਡੇ ਮੀਂਹ ਹੋਰਾਂ ਦੀ ਬਿਮਾਰੀ ਦਾ ਮਾਮਲਾ ਲੰਮਾ ਹੀ ਹੁੰਦਾ ਜਾ ਰਿਹਾ। ਇੱਕ ਬੰਨੇ ਤਾਂ ਨਵਾਜ਼ ਲੀਗੀ ਰਹਿਨੁਮਾ ਢਿੱਲੇ ਮੂੰਹ ਬਣਾ ਕੇ ਆਵਾਮ ਅੱਗੇ ਉਹਨਾਂ ਦੀ ਤੰਦਰੁਸਤੀ ਲਈ ਦੁਆਵਾਂ ਦੀ ਅਪੀਲ ਕਰਦੇ ਨੇ ਤੇ ਦੂਜੇ ਪਾਸੇ ਹਕੂਮਤੀ ਨੁਮਾਇੰਦਿਆਂ ਦੀ ਗੱਲਬਾਤ ਇਹ ਤਾਸਰ ਲਈ ਫਿਰਦੀ ਹੈ ਕਿ ਜਿਵੇਂ ਮੀਂਹ ਹੋਰੀ ਬਿਮਾਰੀ ਦੇ ਨਾਂ ਉੱਤੇ ਰਿਲੀਫ ਲੈਣ ਲਈ ਮਕਰ ਕਰ ਰਹੇ ਨੇ। थोड़ा सा इलाज हो रहा है और खुदा के फजल करम से आप दुआ करें कि अल्लाह में उनको सीधे काम रहता है। आज कोई इन्वेस्टिगेशन फर्दर भी हुई है, लेकिन उन्होंने काफ़ी तशवीश का इजहार किया आज उनके, और मज़ीद जो है ट्रीटमेंट और दीगर प्रोसीजर्स जो हैं उनको उनकी ज़रूरत पे उन्होंने ज़ोर दिया है। ਅੱਜ ਵੀ ਪੰਜਾਬ ਦੇ ਵਜ਼ੀਰਾਂ ਪ੍ਰੈਸ ਕਾਨਫਰੰਸ ਕੀਤੀ ਤੇ ਆਖਿਆ ਕਿ ਅਸੀਂ ਉਹਨਾਂ ਦੀ ਮਜ਼ੀਦ ਜ਼ਮਾਨਤ ਉੱਤੇ ਰਿਹਾਈ ਦੀ ਹਮਾਇਤ नहीं करांगे। हमने फिर आज ये फैसला किया कि चूँकि कोर्ट का ये था कि हमने फैसला करना है 8 हफ्ते के बाद, 8 हफ्ते मज़ीद हम दे चुके हैं, इसलिए हम ये आज ये मामला काबीना में लेकर गए। काबीना ने ये फैसला किया कि इसमें मज़ीद तोसी जो है वो ना कानूनी लिहाज से, ना इखलाकी लिहाज से और ना ही मेडिकली बनती है कि विदाउट एनी कंक्रीट प्रूफ के हम ये कह दें कि जी मेडिकली उनको इतना मज़ीद किया जा रहा है। तो सो हमने इस पर आज जो है वो फैसला ये किया कि मज़ीद इसमें तोसील नहीं की जाएगी। ਪੰਜਾਬ ਹਕੂਮਤ ਦਾ ਇਤਰਾਜ਼ ਆਪਣੀ ਥਾਵੇਂ ਦਰੁਸਤ ਹੋ ਸਕਦਾ ਹੈ ਕਿ ਵੱਡੇ ਮੀਂਹ ਹੋਰੀ ਇੱਕ ਦਿਨ ਲਈ ਵੀ ਹਸਪਤਾਲੇ ਦਾਖਲ ਨਹੀਂ ਹੋਏ, ਇਸ ਲਈ ਉਹ ਇੰਨੇ ਵੀ ਬਿਮਾਰ ਨਹੀਂ ਕਿ ਕੌਮ ਅੱਗੇ ਦੁਆਵਾਂ ਦੀਆਂ ਅਪੀਲਾਂ ਕੀਤੀਆਂ ਜਾਣ। ਪਰ ਜੇ ਅਸੀਂ ਉਹਨਾਂ ਦੇ ਡਾਕਟਰ ਅਦਨਾਨ ਦੇ ਮੂੰਹ ਤੇ ਵੱਜੇ ਬਾਰਾ ਵੇਖੀਏ ਤੇ ਇਹ ਜ਼ਰੂਰ ਲੱਗਦਾ ਹੈ ਕਿ ਮੀਂਹ ਹੋਰੀ ਬਿਮਾਰ ਹੋਣ ਨਾ ਹੋਣ, ਇਹ ਵਿਚਾਰਾ ਰੱਬ ਦਾ ਜੀ ਘੁੰਮਣ ਘੇਰੀਆਂ ਖਾਂਦਾ ਸਾਈਂ ਜ਼ਰੂਰ ਹੋ ਗਿਆ।